अस्सलाम वालेकुम, सत श्री अकाल जी। उम्मीद करना कि सारे ठीक होगे। अच्छा जी, माशाअल्लाह एक होर स्टूडेंट पास होए ने, मोहम्मद ज़मान भाई ने एक गलती इन्हां दी होई है और इन्हें अपनी थ्योरी पास कीती जी। तुहानूं बहुत-बहुत मुबारक होवे ते नਵੇਂ स्टूडेंटां वास्ते ਉਹੀ ਚੀਜ਼ਾਂ ਰਿਪੀਟ ਕਰਨਾ ਕਿ ਇਸ ਚੈਨਲ ਦੇ ਉੱਤੇ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ ਬਟਨ ਤੇ ਗੂਗਲ ਤੋਂ ਵੀ ਡਾਊਨਲੋਡ ਹੋ ਜਾਏਗੀ। ਐਂਡਰੋਇਡ ਫੋਨ ਦੇ ਵਿੱਚ ਆਈਫੋਨ ਹੈ, ਤੁਸੀਂ ਆਨਲਾਈਨ ਪੜ੍ਹ ਸਕਦੇ ਹੋ ਤੇ ਬਾਕੀ ਪਲੇ ਸਟੋਰ ਤੋਂ ਵੀ ਡਾਊਨਲੋਡ ਹੋ ਜਾਏਗੀ। ਠੀਕ ਹੈ। ਤੇ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਉਹ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਸ਼ੇਅਰ ਹੋਵੇ। ਚਲੋ ਜੀ, ਸਕੇਦਾ ਵੇਖ ਲੈਂਦੇ ਆ ਕਿ ਸਕੇ ਦੇ ਵਿੱਚ ਸਵਾਲ ਕਿਹੜੇ-ਕਿਹੜੇ ਆਏ ਨੇ। ਅੱਛਾ ਜੀ, ਜਿਹੜਾ ਨਿਸ਼ਾਨ ਹੈ ਕੀ ਦੱਸ ਰਿਹਾ ਹੈ che agricolture ਵਾਲੀਆਂ ਗੱਡੀਆਂ ਦਾ ਚੱਲਣਾ ਇੱਥੇ ਮਨਾ ਹੈ। Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ, vieta il transito ਚੱਲਣੇ ਤੋਂ ਮਨਾ ਕਰਦਾ ਹੈ ai trattori stradali per semi rimorchi। ਕਹਿੰਦਾ ਉਹ ਜਿਹੜੇ ਸੈਮੀ ਰਿਮੋਰਕੀ ਵਾਸਤੇ ਹੁੰਦੇ ਨੇ। ਫਾਲਸੋ ਜੀ, ਇਹ trattori stradali ਜਿਹੜੇ ਨੇ ਸੌਖੇ ਲਫ਼ਜ਼ਾਂ ਮੈਂ ਤੁਹਾਨੂੰ ਦੱਸ ਦੇਵਾਂ, ਜਿਹੜੇ ਰਿਮੋਰਕੀ ਹੁੰਦੇ ਨੇ ਉਹਨਾਂ ਨੂੰ ਆਖਦੇ ਨੇ। ਠੀਕ ਹੈ। ਦੂਸਰਾ, le strisce gialle in figura ਜਿਹੜੀਆਂ ਪੀਲੀਆਂ ਲੈਣਾ ਨੇ ਤਸਵੀਰ ਦੇ ਵਿੱਚ delimitano un area, ਕਹਿੰਦੇ ਇੱਕ ਏਰੀਏ ਦੀ ਹੱਦਬੰਦੀ ਕਰਦੀਆਂ ਨੇ ਜਾਂ ਕਹਿ ਲਓ ਹੱਦ ਦੱਸਦੀਆਂ ਨੇ। ਰਿਜ਼ਰਵਾਤਾ ਜਿਹੜਾ ਏਰੀਆ ਰਿਜ਼ਰਵ ਹੈ al carico e allo scarico di merci ਸਮਾਨ ਲਾਣੇ ਚਾੜਨੇ ਵਾਸਤੇ, ਮਤਲਬ ਕੋਰੀਅਰ ਵਾਸਤੇ। ਉਹਦੇ ਕਹਿਣ ਦਾ ਮਤਲਬ ਇਹ ਫਾਲਸੋ ਜੀ। ਤੀਸਰਾ, ਅੱਛਾ ਜੀ, ਇਹ ਨਿਸ਼ਾਨ ਹੈ ਜਿਹੜੇ ਹੁਣ ਹੈ 12ਵੇਂ ਮਹੀਨੇ ਵਿੱਚ ਸਕੇ ਦੇ ਜਿਹੜੇ ਅਪਲੋਡ ਕਰਨੇ ਸ਼ੁਰੂ ਕੀਤੇ ਨੇ। ਤਕਰੀਬਨ ਹਰ ਸਕੇ ਦੇ ਵਿੱਚ ਇਸ ਨਿਸ਼ਾਨ ਦੇ ਨਾਲ ਸਵਾਲ ਆਉਂਦਾ ਪਿਆ। ਠੀਕ ਹੈ। ਇਹ ਆਪਣਾ ਪੇਜ ਕਲੀਅਰ ਕਰ ਲੈਣਾ। Il pannello integrativo in figura di pannello ਤਸਵੀਰ ਦੇ ਵਿੱਚ ਇਹ posto nei tratti di strada, ਕਹਿੰਦਾ ਇਹ ਸੜਕ ਦੇ ਉਸ ਹਿੱਸੇ ਤੇ ਲੱਗੀ ਹੈ dove vengono effettuati operazioni di polizia, ਜਿੱਥੇ ਸਫਾਈ ਹੁੰਦੀ ਹੈ delle strade ਸੜਕਾਂ ਦੀ con autospassatrici ਦੇ ਨਾਲ। ਵੇਰੋ ਜੀ, autospassatrici ਜਿਹੜੀ ਸਫਾਈ ਕਰਨ ਵਾਲੀ ਗੱਡੀ ਹੈ ਉਹਨੂੰ ਆਖਦੇ ਨੇ। ਚੌਥਾ, quando si vede ਜਦੋਂ ਵੇਖਦੇ ਹੋ sul tetto della auto della polizia, ਪੁਲਿਸ ਵਾਲੀ ਗੱਡੀ ਦੇ ਛੱਤ ਦੇ ਉੱਤੇ ਵੇਖਦੇ ਹੋ un display, ਇੱਕ ਡਿਸਪਲੇ ਵੇ con la scritta luminosa incidente, ਜਿਹਦੇ ਉੱਤੇ incidente ਲਿਖਿਆ ਹੈ bisogna diminuire la velocità, ਕਹਿੰਦਾ ਫਿਰ ਸਪੀਡ ਆਪਣੀ ਘੱਟ ਕਰ ਲੈਣੀ ਹੈ। ਵੇਰੋ ਜੀ। 5 ਨੰਬਰ, ਫੌਰੀ dei centri abitati, ਆਬਾਦੀ ਤੋਂ ਬਾਹਰ, ਸ਼ਹਿਰ ਪਿੰਡ ਤੋਂ ਬਾਹਰ। ਅੱਛਾ ਜੀ, ਫੌਰੀ dei centri abitati, centri abitati ਕਿਹਨੂੰ ਆਖਦੇ ਨੇ? ਜਿੱਥੇ ਰਹਿਸ਼ਾਂ ਹੋਣ, ਆਬਾਦੀ ਹੋਵੇ। ਸ਼ਹਿਰ ਪਿੰਡ ਮੈਂ ਇਸ ਵਾਸਤੇ ਆਖ ਦਿੰਦਾ ਕਿ ਹੋ ਸਕਦਾ ਜਿਹੜੇ ਸਾਡੇ ਇੰਡੀਅਨ ਭੈਣ ਭਰਾ ਨੇ ਉਹਨਾਂ ਨੂੰ ਸਮਝ ਨਾ ਆਉਂਦੀ ਹੋਵੇ ਕਿਸੇ ਚੀਜ਼ ਦੀ, ਤੇ ਇਸ ਵਾਸਤੇ ਮੈਂ ਕੋਸ਼ਿਸ਼ ਕਰਨਾ ਕਿ ਜਿਹੜੇ ਦੋਵਾਂ ਘਰਾਂ ਨੂੰ ਸਮਝ ਆ ਜਾਵੇ, ਮਤਲਬ ਪਾਕਿਸਤਾਨ ਵਾਲਿਆਂ ਨੂੰ ਵੀ ਤੇ ਇੰਡੀਆ ਵਾਲਿਆਂ ਨੂੰ ਵੀ। ਠੀਕ ਹੈ। ਤੇ ਇੱਕ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਲਫ਼ਜ਼ ਮੈਂ ਬਿਲਕੁਲ ਹੀ ਸਾਦੇ ਤੇ ਮਤਲਬ ਜਿਹੜੀ ਸਾਡੀ ਜ਼ੁਬਾਨ ਹੈ ਪੰਜਾਬੀ 'ਚ ਉਹੀ ਬੋਲਾਂ, ਤੇ ਕਿਉਂਕਿ ਮੈਂ ਆਪ ਵੀ ਇੱਕ ਦੇਸੀ ਜੀ ਬੰਦਾ। ਠੀਕ ਹੈ। ਤੇ ਇਸ ਵਾਸਤੇ ਮੈਂ ਸਾਦੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨਾ। ਚਲੋ ਜੀ, ਕਹਿੰਦੇ ਆਬਾਦੀ ਤੋਂ ਬਾਹਰ, ਸ਼ਹਿਰ ਪਿੰਡ ਤੋਂ ਬਾਹਰ। il conducente driver deve collocare il veicolo, ਕਹਿੰਦਾ ਗੱਡੀ ਨੂੰ ਸ਼ਿਫਟ ਕਰੇ in sosta, ਜਿਹੜੀ ਸੋਸਤੇ ਵਿੱਚ ਲਾਣੀ ਸੂ ਫੌਰੀ ਦਾ ਕਰੇ ਜਾਤੇ ਤੂੰ ਬਾਹਰ ਸ਼ਿਫਟ ਕਰੇ। ਮਾ ਲੇਕਿਨ non sulle banchine, ਲੇਕਿਨ ਕਹਿੰਦਾ ਬੰਕੀਨੇ ਦੇ ਉੱਤੇ ਨਹੀਂ। salvo diversa segnalazione, ਜੇ ਕੋਈ ਉੱਥੇ ਨਿਸ਼ਾਨ ਨਾ ਹੋਵੇ। ਤੇ ਵੇਰੋ ਜੀ, ਅਗਰ ਨਿਸ਼ਾਨ ਨਹੀਂ ਤੇ ਫਿਰ ਤੁਸੀਂ ਬੰਕੀਨੇ ਉੱਤੇ ਵੀ ਗੱਡੀ ਖੜੀ ਨਹੀਂ ਕਰ ਸਕਦੇ। 6 ਨੰਬਰ, gli istruttori di guida, ਜਿਹੜੇ ਡਰਾਈਵਿੰਗ ਸਿਖਾਣੇ ਵਾਲੇ ਨੇ nello svolgimento della loro professione, ਜਦਨ ਜਿਸ ਟਾਈਮ ਉਹਨਾਂ ਦਾ ਪ੍ਰੋਫੈਸ਼ਨ ਜਾਰੀ ਹੈ, ਮਤਲਬ ਉਹ ਡਰਾਈਵਿੰਗ ਸਿਖਾ ਰਹੇ ਨੇ। non sono obbligati, ਕਹਿੰਦਾ ਉਹਨਾਂ ਤੇ ਲਾਗੂ ਨਹੀਂ ਹੁੰਦਾ ad agganciare la cintura di sicurezza, ਬੈਲਟ ਬੰਨਣਾ। ਵੇਰੋ ਜੀ, ਜਦੋਂ ਸਕੂਲ ਜਿਹੜੇ ਡਰਾਈਵਿੰਗ ਸਕੂਲ ਵਾਲੇ ਨੇ ਤੁਹਾਨੂੰ ਡਰਾਈਵਿੰਗ ਸਿਖਾ ਰਹੇ ਨੇ, ਗੁਈਦੇ ਕਰਵਾ ਰਹੇ ਨੇ, ਤੇ ਉਹਨਾਂ ਤੇ ਫਿਰ ਇਹ ਚੀਜ਼ ਲਾਗੂ ਨਹੀਂ ਹੁੰਦੀ ਕਿ ਉਹ ਬੈਲਟ ਲਾਜ਼ਮੀ ਬੰਨਣਾ ਹੀ ਬੰਨਣਾ। 7 ਨੰਬਰ, in caso di incidente stradale, ਕਹਿੰਦਾ ਉਹ ਸੂਰਤ ਹੈ ਜਦੋਂ ਸੜਕ ਤੇ ਐਕਸੀਡੈਂਟ ਹੋਇਆ la prima cosa che deve fare il scorritore, ਕਹਿੰਦਾ ਜਿਹੜਾ ਮਦਦ ਕਰਨ ਵਾਲਾ ਬੰਦਾ ਹੈ ਉਸ prima cosa, ਪਹਿਲਾ ਕੰਮ ਕੀ ਕਰਨਾ ਹੈ? ਇਹ identificare, ਉਹ ਸ਼ਨਾਖਤ ਕਰੇ, ਪਹਿਚਾਨ ਕਰੇ infortunato, ਜਿਹੜਾ ਜ਼ਖਮੀ ਹੋਇਆ ਉਹਦੀ। chiedendoli nome e cognome, ਕਹਿੰਦਾ ਉਹਦੇ ਕੋਲ ਨਾਂ, ਨੋਮੇ ਤੇ ਕਨਿਓਮੇ ਪੁੱਛੋ। ਪਹਿਲਾ ਕੰਮ ਇਹ ਕਰਨਾ ਉਹਦੇ ਕੋਲ। ਫਾਲਸੋ ਜੀ। 8 ਨੰਬਰ, ਅੱਛਾ ਜੀ, ਕ੍ਰਾਸ ਦਾ ਨਿਸ਼ਾਨ ਆ ਗਿਆ ਤੇ ਇਸ ਕ੍ਰਾਸ ਦਾ ਨਿਸ਼ਾਨ ਦਾ ਇਹ ਮਤਲਬ ਹੈ ਅਗਰ ਇੱਕ ਹੈ ਤੇ ਇਹਦਾ ਮਤਲਬ ਫਾਟਕ ਤੇ ਇੱਕ ਪਟੜੀ ਹੈ। ਇੱਕ ਤੋਂ ਜ਼ਿਆਦਾ ਕ੍ਰਾਸ ਨੇ ਤੇ ਇਹਦਾ ਮਤਲਬ ਇੱਕ ਤੋਂ ਜ਼ਿਆਦਾ ਪਟੜੀਆਂ ਨੇ। il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਇਹ posto sulla strada, ਕਹਿੰਦਾ ਸੜਕ ਤੇ ਲੱਗੀ ਹੈ dopo il segnale passaggio a livello senza barriere, ਕਹਿੰਦਾ ਜਿਹੜਾ ਨਿਸ਼ਾਨ ਆਉਂਦਾ ਹੈ ਨਾ, ਜਿਹੜਾ ਸਾਨੂੰ ਦੱਸਦਾ ਹੈ ਕਿ ਅੱਗੇ ਫਾਟਕ ਹੈ senza barriere, ਉਸ ਤੋਂ ਬਾਅਦ ਇਹ ਲੱਗੇ ਹੁੰਦਾ। ਵੇਰੋ ਜੀ, ਕਿਉਂਕਿ ਇਹ ਜਿਹੜਾ ਨਿਸ਼ਾਨ ਹੈ
ਜਿਹੜਾ ਸਾਨੂੰ ਦੱਸਦਾ ਕਿ ਅੱਗੇ ਫਾਟਕ ਪਿਆ ਹੁੰਦਾ ਬਿਨਾਂ ਬੈਰੀਅਰ ਤੋਂ, ਉਹ 150 ਮੀਟਰ ਪਹਿਲਾਂ ਹੁੰਦਾ ਤੇ ਇਹ ਨਿਸ਼ਾਨ ਜਿਹੜਾ ਬਿਲਕੁਲ ਫਾਟਕ ਦੇ ਉੱਤੇ ਲੱਗਿਆ ਹੁੰਦਾ। 9 ਨੰਬਰ, il conducente di un veicolo, ਜਿਹੜਾ ਗੱਡੀ ਦਾ ਡਰਾਈਵਰ ਹੈ, ਦੀ grandi dimensioni, ਜਿਹੜੀ ਗੱਡੀ ਦਾ ਸਾਈਜ਼ ਵੱਡਾ, ਕਹਿੰਦਾ ਉਸ ਗੱਡੀ ਦਾ ਡਰਾਈਵਰ ਹੈ, di norma la precedenza, ਕਹਿੰਦਾ ਉਹਦੀ ਪਹਿਲ ਹੋਵੇ ਦੀ, sul conducente di un veicolo più piccolo, ਛੋਟੀ ਗੱਡੀ ਦੇ ਡਰਾਈਵਰ ਤੇ ਕਹਿੰਦਾ ਵੱਡੀ ਗੱਡੀ ਦੇ ਡਰਾਈਵਰ ਦੀ ਪਹਿਲ ਹੋਵੇ ਦੀ। ਫਾਲਸੋ। 10 ਨੰਬਰ, ਸੱਜੀ ਸਾਈਡ ਤੋਂ ਪਸਾਰੇ ਕਰਨਾ ਹੈ। il segnale raffigurato indica, ਨਿਸ਼ਾਨ ਦੱਸ ਰਿਹਾ obbligo, ਲਾਜ਼ਮੀ ਹੈ, ਜ਼ਰੂਰੀ ਹੈ, di superare ostacolo, ਰੁਕਾਵਟ ਨੂੰ ਪਾਰ ਕਰਨਾ, lasciandolo alla propria destra, ਆਪਣੇ ਦੇਸਤਰੇ ਛੱਡਦਿਆਂ ਹੋਇਆਂ। ਫਾਲਸੋ ਜੀ, ਜਿਹੜੀ ਰੁਕਾਵਟ ਦੇ ਉੱਤੇ ਇਹ ਨਿਸ਼ਾਨ ਲੱਗੇ ਹੈ, ਇਸ ਰੁਕਾਵਟ ਤੋਂ ਅਸਾਂ ਸੱਜੀ ਸਾਈਡ ਤੋਂ ਗੁਜ਼ਰਨਾ, ਤੇ ਜਦੋਂ ਇਹ ਸੱਜੀ ਸਾਈਡ ਤੇ ਗੁਜ਼ਰਾਂਦੇ ਤੇ ਇਹ ਜਿਹੜੀ ਰੁਕਾਵਟ ਹੈ ਉਸਤਾਕਲ ਹੋਵੇ, ਇਹ ਸਾਡੇ ਦੇਸਤਰਾ ਨਹੀਂ ਆਉਣ ਲੱਗੀ, ਸਨੀਸਤਰਾ ਆਵੇ ਦੀ। ਦੇਸਤਰਾ ਤੋਂ ਅਸਾਂ ਪਸਾਰੇ ਕਰਨਾ ਹੈ, ਇਸ ਚੀਜ਼ ਦਾ ਧਿਆਨ ਰੱਖਣਾ, ਕਨਫਿਊਜ਼ ਨਹੀਂ ਹੋਣਾ। 11 ਨੰਬਰ ਜੇ ਅੱਛਾ ਹੈ, ਸੈਮਾਫੋਰ ਜਿਹੜਾ ਹੈ, ਜਿਹੜੀਆਂ ਪਬਲਿਕ ਟਰਾਂਸਪੋਰਟ ਵਾਸਤੇ ਗੱਡੀਆਂ ਹੁੰਦੀਆਂ ਨੇ ਉਹਨਾਂ ਵਾਸਤੇ ਇਸ਼ਾਰਾ ਹੈ, ਬਸ ਹੋਰ ਕੁਝ ਵੀ ਨਹੀਂ। il semaforo in figura ਦਾ ਇਸ਼ਾਰਾ ਤਸਵੀਰ ਦੇ ਵਿੱਚ impone, ਲਾਗੂ ਕਰਦਾ ਹੈ, arresto ai veicoli in servizio di linea per trasporto di persone, ਜਿਹੜੀਆਂ ਪਬਲਿਕ ਟਰਾਂਸਪੋਰਟ ਵਾਸਤੇ ਗੱਡੀਆਂ ਨੇ, ਕਹਿੰਦਾ ਉਹਨਾਂ ਤੇ ਰੁਕਣਾ ਲਾਗੂ ਕਰਦਾ ਹੈ। quando, ਜਦੋਂ, ਇਹ accesa la barra bianca in alto, ਕਹਿੰਦਾ ਜਦੋਂ ਉੱਤੇ ਵਾਲਾ ਬਾਰਾ ਜਿਹੜਾ ਇਹ ਆਨ ਹੋਵੇ ਤੇ ਰੁਕਣਾ ਲਾਗੂ ਕਰਦਾ। ਵੀਰੋ ਜੀ, ਇਹ ਵੀ ਰੋਸੋ ਲਾਈਟ ਹੀ ਹੈ। 12 ਨੰਬਰ, il conducente, ਡਰਾਈਵਰ, deve regolare la velocità, ਕਹਿੰਦਾ ਉਹ ਸਪੀਡ ਨੂੰ ਐਡਜਸਟ ਕਰੇ, entro i limiti massimi, ਮੈਕਸਿਮਮ ਲਿਮਟ ਦੇ ਅੰਦਰ ਅੰਦਰ, consentiti, ਜਿਹਦੀ ਇਜਾਜ਼ਤ ਹੈ। ਵੀਰੋ ਜੀ, ਜਿਹੜੀ ਵੀ ਸਪੀਡ ਲਿਮਟ ਹੈ ਉਹਦੇ ਅੰਦਰ ਅੰਦਰ ਇਹ ਸਪੀਡ ਆਪਣੀ ਰੱਖਣੀ ਹੈ। 13 ਨੰਬਰ, gli specchi retrovisori, ਜਿਹੜੇ ਪਿੱਛੇ ਵੇਖਣੇ ਵਾਲੇ ਸ਼ੀਸ਼ੇ ਨੇ, devono essere utilizzati, ਕਹਿੰਦਾ ਇਹਨਾਂ ਨੂੰ ਇਸਤੇਮਾਲ ਕਰਨਾ ਹੈ, per un controllo della strada dietro al veicolo, ਗੱਡੀ ਦੇ ਪਿੱਛੇ ਜਿਹੜੀ ਸੜਕ ਉਹਨੂੰ ਚੈੱਕ ਕਰਨੇ ਦੇ ਵਾਸਤੇ, prima di iniziare una manovra di parcheggio, ਪਾਰਕਿੰਗ ਲਾਣਾ ਸ਼ੁਰੂ ਕਰਨੇ ਤੋਂ ਪਹਿਲਾਂ in retro ਮਾਰਚਾ, ਜਿਹੜੀ ਰਿਵਰਸ ਲਾਉਂਦੇ ਹੋ। ਵੀਰੋ ਜੀ। 14, nelle aree di servizio e di parcheggio delle autostrade, ਕਹਿੰਦਾ autostrade ਦੀ ਪਾਰਕਿੰਗ ਹੈ ਜਾਂ area di servizio ਹੈ, la durata massima per la sosta, ਕਹਿੰਦਾ ਜਿਹੜਾ ਮੈਕਸਿਮਮ ਟਾਈਮ ਹੈ ਸੋਸਤੇ ਦਾ, di un veicolo, ਗੱਡੀ ਦਾ, ਇਹਦੀ 3 ore, ਕਹਿੰਦਾ ਉਹ 3 ਘੰਟੇ ਦਾ। ਫਾਲਤੂ ਦੀ 3 ਘੰਟੇ ਜਿਹੜਾ ਉਹ ਕੁਰਸੀਆਂ ਦੀ ਐਮਰਜੈਂਸੀ ਤੁਸੀਂ ਰੁਕ ਸਕਦੇ ਹੋ। ਠੀਕ ਹੈ, ਜਿਹੜਾ ਇਹ area di servizio ਜਾਂ ਉਹਦੀ ਪਾਰਕਿੰਗ ਦੱਸ ਰਿਹਾ, ਇਹ 24 ਘੰਟੇ ਅਸੀਂ ਯੂਜ਼ ਕਰ ਸਕਦੇ ਹਾਂ। 15 ਨੰਬਰ, la patente di categoria B1, ਕਹਿੰਦਾ ਜਿਹੜਾ B1 ਕੈਟੇਗਰੀ ਦਾ ਲਾਇਸੈਂਸ ਹੈ, abilita anche alla guida di veicoli, ਕਹਿੰਦਾ ਇਹਦੇ ਨਾਲ ਤੁਸੀਂ ਉਹ ਗੱਡੀਆਂ ਵੀ ਚਲਾ ਸਕਦੇ ਹੋ che si possono condurre, ਜਿਹੜੀਆਂ ਚੱਲ ਸਕਦੀਆਂ ਨੇ, con la patente A1 ਨਾਲ। ਫਾਲਸੋ ਜੀ। ਅੱਛਾ ਜੀ, ਕਿੰਨੇ ਦੀ ਗਲਤੀ ਹੋਈ ਹੈ। 16 ਨੰਬਰ, in caso di sinistro, ਕਹਿੰਦਾ ਐਕਸੀਡੈਂਟ ਦੀ ਸੂਰਤ ਚ। ਅੱਛਾ ਜੀ, sinistro ਤੇ ਖੱਬਾ ਨਹੀਂ ਸਮਝਣਾ, sinistro ਦਾ ਮਤਲਬ ਐਕਸੀਡੈਂਟ ਹੈ। ਕਹਿੰਦਾ ਐਕਸੀਡੈਂਟ ਦੀ ਸੂਰਤ ਵਿੱਚ con danni al veicolo, ਗੱਡੀ ਨੁਕਸਾਨ ਹੋ ਗਿਆ, la richiesta di risarcimento diretto, ਜਿਹੜੇ ਡਾਇਰੈਕਟ ਪੈਸੇ ਭਰਨੇ ਦਾ ਰਿਕੁਐਸਟ ਆਵੇ, ਜਿਹੜੀ ਐਪਲੀਕੇਸ਼ਨ ਹੈ, deve essere obbligatoriamente corredata di fotografie, ਕਹਿੰਦਾ ਇਹਦੇ ਨਾਲ ਲਾਜ਼ਮੀ corredata di fotografie ਨਾਲ ਮਤਲਬ ਫੋਟੋ ਵੀ ਹੋਣੀਆਂ ਚਾਹੀਦੀਆਂ, ਤਾਂ ਤੁਸੀਂ risarcimento diretto ਦੀ ਐਪਲੀਕੇਸ਼ਨ ਦੇ ਸਕਦੇ ਹੋ। ਫਾਲਸੋ ਜੀ। ਅੱਛਾ ਜੀ, obbligatoriamente sempre falso ਹੈ, ਵੀਰੋ ਕੋਈ ਨਹੀਂ। 17 ਨੰਬਰ, ਅੱਛਾ ਜੀ, ਇਹ ਨਿਸ਼ਾਨ ਸਦਾਬਹਾਰ ਹੀ ਨੇ, ਤਕਰੀਬਨ ਹਰ ਸਕੇ ਦੇ ਵਿੱਚ ਆਈ ਹੁੰਦੇ। ਅੱਛਾ ਜੀ, ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਿਹੜੇ ਹੁਣ ਇਹ 12ਵੇਂ ਮਹੀਨੇ ਵਿੱਚ ਸਕੇ ਦੇ ਹੁੰਦੇ ਨੇ ਨਾ ਪਏ, ਇਹਨਾਂ ਵਿੱਚ ਤਕਰੀਬਨ ਪਿਛਲੇ ਸਕੇ ਦੇ ਨਾਲ ਹੁਣ ਸਵਾਲ ਚੇਂਜ ਨੇ। ਠੀਕ ਹੈ, ਲੇਕਿਨ ਇਹ ਵਿੱਚ ਫਿਰ ਵੀ ਆ ਰਹੇ ਨੇ ਜਿਹੜੇ senso unico alternato ਵਾਲੇ ਨਿਸ਼ਾਨ ਨੇ। 17 ਜੀ, in presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ, e del semaforo a 3 luci, ਕਹਿੰਦਾ ਇਸ਼ਾਰਾ ਵੀ ਇਹ 3 ਲਾਈਟਾਂ ਵਾਲਾ, dobbiamo dare la precedenza, ਤੇ ਕਹਿੰਦਾ ਇਸ ਹੱਕ ਦੇਣਾ, se il semaforo è spento, ਅਗਰ ਇਸ਼ਾਰਾ ਬੰਦ ਹੈ, ਇਹ ਏਜੰਟ del traffico, ਤੇ ਟ੍ਰੈਫਿਕ ਵਾਲਾ 4 ਦਿਨਾਂ ਦੀ ਫਿਰ ਮਾਰਚੀ ਸਾਨੂੰ ਰੁਕਣੇ ਦਾ ਆਰਡਰ ਦਿੰਦਾ ਹੈ, ਤੇ ਫਿਰ ਕਹਿੰਦਾ ਅਸਾਂ ਹੱਕ ਦੇਣਾ। ਵੀਰੋ ਜੀ। ਅੱਛਾ ਜੀ, ਮੈਂ ਇੱਕ ਚੀਜ਼ ਤੁਹਾਨੂੰ ਸਮਝਾਵਾਂ ਜਿਹਨੂੰ ਨਹੀਂ ਸਮਝ ਆਉਂਦੀ ਇਹਨਾਂ ਚੀਜ਼ਾਂ ਦੀ, ਛੱਡ ਦਿਓ ਇੱਧਰ ਕੀ ਹੈ ਨਿਸ਼ਾਨ ਹੈ ਜਾਂ ਜੋ ਵੀ ਹੈ, ਇਸ ਚੀਜ਼ ਤੇ ਨੋਟ ਕਰਨਾ ਹੈ ਵੀ dobbiamo dare la precedenza ਕੀ ਕਹਿ ਰਿਹਾ, ਵੀ ਅਸਾਂ ਹੱਕ ਦੇਣਾ ਹੈ। ਐਂਡ ਵਾਲੇ ਜਿਹੜੇ ਲਫ਼ਜ਼ ਹੋਣ ਦੇ ਨਾ ਉਹਨਾਂ ਤੇ ਗੌਰ ਕਰ ਲੈਣਾ।
ਇਹ ਕੀ ਕਹਿ ਰਿਹਾ ਹੈ? agente del traffico ci ordina di fermarci, ਸਾਨੂੰ ਰੁਕਣੇ ਦਾ ਕਹਿ ਰਿਹਾ। ਰੁਕਣੇ ਦਾ ਕਹਿ ਰਿਹਾ ਤੇ ਮਤਲਬ ਅਸਾਂ ਪਹਿਲ ਦੇਣੀ ਹੈ। ਤੇ ਉੱਤੇ ਉਹਨੇ ਕੀ ਕੀਤਾ? dobbiamo dare la precedenza। ਇਹ ਚੀਜ਼ਾਂ ਦੋਵੇਂ ਤੁਹਾਡੀਆਂ ਜਿਹੜੀਆਂ ਨੇ ਇਹ ਬਰਾਬਰ ਹੋਣੀਆਂ ਚਾਹੀਦੀਆਂ। ਬਰਾਬਰ ਤੋਂ ਮਤਲਬ ਵੀ ਇਹ ਆਪਸ ਵਿੱਚ ਮੈਚ ਕਰ ਜਾਣ ਤੇ ਉਹ ਸਵਾਲ ਤੁਹਾਡਾ ਵੇਰੋ ਹੋ ਜਾਏਗਾ। ਠੀਕ ਹੈ। ਅਗਰ ਇੱਥੇ ਕਹਿ ਰਿਹਾ ਉੱਤੇ ਕਿ ਅਸਾਂ ਹੱਕ ਦੇਣਾ ਐਂਡ ਤੇ ਫਿਰ ਮਾਰਚ ਹੀ ਆ ਜਾਏਗਾ, ਜਾਂ ਅਗਰ ਇਸ਼ਾਰੇ ਦੀ ਗੱਲ ਤੇ ਇਸ਼ਾਰਾ ਰੋਸੋ ਆ ਜਾਏਗਾ। ਅਗਰ ਇੱਥੇ ਕਹਿ ਰਿਹਾ ਉੱਤੇ ਵੀ ਸਾਡੀ ਪਹਿਲ ਹੈ ਤੇ ਫਿਰ ਸਾਨੂੰ ਗੁਜ਼ਰਨੇ ਦਾ ਆਪਾਂ ਸਾਰੇ ਦਾ ਆਰਡਰ ਦੇ ਦੇਗਾ, ਜਾਂ ਇਸ਼ਾਰਾ ਵੇਰਦੇ ਹੋ ਜਾਏਗਾ। ਜੇ ਅਗਰ ਇਸ਼ਾਰਾ ਵੇਰਦੇ ਵੀ ਨਹੀਂ, ਮਤਲਬ ਇਸ਼ਾਰਾ ਵੀ ਕੋਈ ਨਹੀਂ, agente del traffico ਟ੍ਰੈਫਿਕ ਵਾਲਾ ਵੀ ਕੋਈ ਨਹੀਂ, ਫਿਰ ਅਸਾਂ ਇਸ ਨਿਸ਼ਾਨ ਨੂੰ ਵੇਖਣਾ, ਉਸ ਹਿਸਾਬ ਨਾਲ ਫਿਰ ਚੱਲਣਾ ਹੈ। ਠੀਕ ਹੈ। 18 ਨੰਬਰ il dilettore raffigurato e dilettore ਦਿਖਾਇਆ ਗਿਆ ਹੈ। ਇਹ usato ਕਹਿੰਦਾ ਇਸਤੇਮਾਲ ਹੋਇਆ per segnalare ਦੱਸਣੇ ਦੇ ਲਈ una curva pericolosa ਵੀ ਖਤਰਨਾਕ ਮੋੜ ਹੈ vero। 19 ਨੰਬਰ la distanza di sicurezza ਫਾਸਲਾ dipende ਕਹਿੰਦਾ ਡਿਪੈਂਡ ਕਰਦਾ ਹੈ dal attenzione e concentrazione del conducente ਡਰਾਈਵਰ ਦੇ ਧਿਆਨ ਕਰਨੇ ਤੇ durante la guida ਡਰਾਈਵਿੰਗ ਦੇ ਦੌਰਾਨ vero ਜੀ, ਇਸ ਚੀਜ਼ ਤੇ ਡਿਪੈਂਡ ਕਰਦਾ ਹੈ। 20 ਨੰਬਰ la pericolosità del sorpasso ਕਹਿੰਦਾ ਓਵਰਟੇਕ ਦਾ ਖਤਰਾ ਹੈ ਇਹ determinata dalla presenza sulla strada ਤੇ ਕਹਿੰਦਾ ਸੜਕ ਦੇ ਉੱਤੇ ਮੌਜੂਦਗੀ ਹੋਣੇ ਦੇ ਨਾਲ ਖਤਰਾ ਹੈ, ਪ੍ਰੈਜ਼ੈਂਸ ਹੋਣੇ ਦੇ ਨਾਲ ਖਤਰਾ ਹੈ। ਕਿਹੜੀ ਚੀਜ਼ ਦੀ ਮੌਜੂਦਗੀ ਹੋਣੇ ਦਾ? ਦੀ delineatori normali di margine, ਜਿਹੜੀਆਂ ਸਾਈਡਾਂ ਕਿਨਾਰਿਆਂ ਤੇ delineatori ਲੱਗੀ ਹੁੰਦੇ ਨੇ ਫਾਲਸੋ ਜੀ, ਉਹ ਤੇ ਇੱਕ ਕਿਸਮ ਦੀ ਸਹੂਲਤ ਹੈ ਤੇ ਉਹ ਨਹੀਂ ਹੈ ਸੜਕ ਤੋਂ ਬਾਹਰ ਨੇ। 21 ਨੰਬਰ ਆਨਾ ਅਬਲੀਅੰਤੀ ਲਾਈਟਾਂ ਦਾ ਨਿਸ਼ਾਨ ਆ ਗਿਆ। il simbolo raffigurato ਨਿਸ਼ਾਨ ਦਿਖਾਇਆ ਗਿਆ segnala ਦੱਸ ਰਿਹਾ ਹੈ accensione delle luce posteriore per nebbia, ਜਿਹੜੀਆਂ ਧੁੰਦ ਵਾਲੀਆਂ ਲਾਈਟਾਂ ਦੇ ਆਨ ਹੋਣੇ ਦਾ ਕਹਿੰਦਾ ਦੱਸ ਰਿਹਾ ਫਾਲਸੋ ਜੀ, ਧੁੰਦ ਵਾਲੀਆਂ ਲਾਈਟਾਂ ਦਾ ਨਿਸ਼ਾਨ ਨੇ। 22 ਨੰਬਰ scorrere subito un ferito della strada ਕਹਿੰਦਾ ਜਿਹੜੀ ਸੜਕ ਦੇ ਉੱਤੇ ਫੌਰਨ ਜ਼ਖਮੀ ਦੀ ਮਦਦ ਕਰੀ ਦੀਏ può evitare ਉਹ ਬਚਾ ਸਕਦਾ ਹੈ ਕਿ subisca ulteriori danni fisici, ਮਤਲਬ ਉਹਨੂੰ ਕਿਸੇ ਜ਼ਿਆਦਾ ਨੁਕਸਾਨ ਹੋਣੇ ਤੋਂ ਬਚਾ ਸਕਦਾ ਹੈ ਅਗਰ ਤੁਸੀਂ ਫੌਰਨ ਹੈਲਪ ਕਰਦੇ ਹੋ vero ਜੀ। 23 ਨੰਬਰ se in un pneumatico del tipo tubeless ਕਹਿੰਦਾ ਅਗਰ ਇੱਕ ਟਾਇਰ ਟਿਊਬਲੈਸ ਹੈ ਜਿਹਦੇ ਵਿੱਚ ਟਿਊਬ ਕੋਈ ਨਹੀਂ ਹੁੰਦੀ, si è conficcato un chiodo ਇੱਕ ਕਿੱਲ ਖੁੱਭ ਗਿਆ, ਮੇਖ ਖੁੱਭ ਗਈ ਹੈ, bisogna estrarlo subito ਕਹਿੰਦਾ ਉਹਨੂੰ ਫੌਰਨ ਕੱਢ ਲਵੋ ਟਾਇਰ ਵਿੱਚੋਂ। per evitare ਬਚਣੇ ਦੇ ਲਈ che il pneumatico possa esplodere ਵੀ ਟਾਇਰ ਜਿਹੜਾ ਉਹ ਫਟ ਸਕਦਾ ਫਾਲਤੂ ਜੀ। ਅਗਰ ਟਾਇਰ ਟਿਊਬਲੈਸ ਹੈ ਵਿੱਚ ਕਿੱਲ ਖੁੱਭ ਗਿਆ ਤਾਂ ਕਰਨੀ ਜ਼ਰੂਰਤ ਨਹੀਂ, ਤੁਸੀਂ ਆਰਾਮ ਨਾਲ ਸਫ਼ਰ ਕਰ ਸਕਦੇ ਹੋ ਕਿਉਂਕਿ ਉਹਦੀ ਇਤਨੀ ਜਲਦੀ ਹਵਾ ਨਹੀਂ ਨਿਕਲ ਲੱਗੀ। ਹਾਂ ਜਿੱਥੇ ਰਿਪੇਅਰ ਕਰਵਾਉਣਾ ਫਿਰ ਉੱਥੇ ਉਹਨੂੰ ਕੱਢ ਲਵੋ ਤੇ ਕੋਸ਼ਿਸ਼ ਇਹੀ ਕਰੋ ਕਿ ਜਲਦੀ ਨਾਲ ਰਿਪੇਅਰ ਕਰਵਾਓ। 24 ਨੰਬਰ ਇਹ ਜੀ ਫਿਰ ਉਹ ਨਿਸ਼ਾਨ ਆ ਗਿਆ ਉੱਤੇ ਵੀ ਇਹਦੇ ਨਾਲ ਦੇ ਇਹਦੀ ਦੂਸਰੀ ਸਾਈਡ ਵਾਲਾ ਨਿਸ਼ਾਨ ਆਇਆ ਸੀ। il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ un segnale di pericolo ਕਹਿੰਦਾ pericolo ਖਤਰੇ ਦਾ ਨਿਸ਼ਾਨ ਹੈ ਫਾਲਤੂ ਜੀ, ਇਹ ਨਿਸ਼ਾਨ ਹੁੰਦਾ ਹੈ precedenze ਵਿੱਚ। 5 ਨੰਬਰ il segnale raffigurato previsa ਨਿਸ਼ਾਨ ਦੱਸ ਰਿਹਾ ਹੈ la svolta a destra ਸੱਜੇ ਮੁੜਨਾ ਜੇ per raggiungere ਪਹੁੰਚਣੇ ਦੇ ਲਈ il centro della città ਸ਼ਹਿਰ ਦੇ ਸੈਂਟਰ ਵੱਲ vero ਜੀ, ਇਹ ਵੇਖੋ centro ਆਇਆ। 26 lo spazio percorso nel tempo di reazione ਕਹਿੰਦਾ ਉਹ ਫਾਸਲਾ ਜਿਹੜਾ ਤੁਸੀਂ tempo di reazione ਦੇ ਵਿੱਚ ਤੈਅ ਕਰਦੇ ਹੋ ਇਹ quello ਕਹਿੰਦਾ ਇਹ ਉਹ ਵਾਲਾ ਹੁੰਦਾ ਹੈ percorso dal momento della precisione di situazione di pericolo, ਜਦੋਂ ਤੁਸੀਂ ਖਤਰਾ ਮਹਿਸੂਸ ਕਰਦੇ ਹੋ ਇਹ quello inizio della frenata ਦੇ ਬ੍ਰੇਕ ਦੇ ਸ਼ੁਰੂ ਹੋਣੇ ਤੱਕ ਜਿਹੜਾ ਫਾਸਲਾ ਤੈਅ ਕਰਦੇ ਹੋ ਕਹਿੰਦਾ ਇਹ ਹੁੰਦਾ ਹੈ lo spazio percorso nel tempo di reazione vero ਜੀ, ਇਹ ਹੀ ਹੈ। 27 nell'incrocio rappresentato nella figura ਦਾ ਚੌਕ ਤਸਵੀਰ ਦਿਖਾਇਆ ਗਿਆ il conducente del veicolo D ਜਿਹੜਾ D ਗੱਡੀ ਦਾ ਡਰਾਈਵਰ ਹੈ non ha obbligo ਕਹਿੰਦਾ ਉਹ ਤੇ ਲਾਗੂ ਕੋਈ ਨਹੀਂ ਹੁੰਦਾ di dare la precedenza ਹੱਕ ਦੇਣਾ ad alcun veicolo ਕਿਸੇ ਵੀ ਗੱਡੀ ਤੇ vero ਜੀ, ਤਸਵੀਰ ਤੁਸੀਂ ਚੈੱਕ ਕਰਨੀ ਹੈ। 28 ਨੰਬਰ nonostante le caratteristiche costruttive del veicolo ਕਹਿੰਦਾ ਗੱਡੀ ਦੀ costruttive ਮਤਲਬ ਜਿਹੜੀ ਬਣੀ ਹੈ ਉਹਦੀ ਖਾਸੀਅਤ ਖੂਬੀ ਹੈ ਵੇ rendono possibile ਕਿ ਉਹਨਾਂ ਮੁਮਕਨ ਬਣਾਏ ਹੈ un adeguato campo di visibilità ਵੇ ਸਹੀ ਨਜ਼ਰ ਆਵੇ, ਮੁਨਾਸਬ ਨਜ਼ਰ ਆਵੇ durante la guida ਡਰਾਈਵਿੰਗ ਦੇ ਦੌਰਾਨ। il conducente ਡਰਾਈਵਰ deve attentamente visualizzare ਕਹਿੰਦਾ ਫਿਰ ਵੀ ਉਹ ਧਿਆਨ ਦੇ ਨਾਲ ਵੇਖੇ ਆਰੀਆ ਅੰਤਿਸਤਾਂਤੇ ਅੱਗੇ ਵਾਲਾ ਏਰੀਆ ਇਹ ਲਿਮਿਟਰੋਫਾ ਤੇ ਸਾਈਡ ਵਾਲਾ ਏਰੀਆ ਵੀ ਗੱਡੀ ਚਲਾਉਂਦੇ ਹੋਏ ਵੇਖੋ ਜੀ। 29 ਨੰਬਰ in caso di infosamento su neve ਕਹਿੰਦਾ ਉਹ ਸੂਰਤ ਜਦੋਂ ਬਰਫ਼ ਦੇ ਉੱਤੇ ਫਸ ਗਏ ਹੋ ਉਹ ਸਾਬੀਆ ਜਾਂ ਰੇਤ ਤੇ ਫਸ ਗਏ ਹੋ non riuscendo a partire con la prima marcia ਵੇ ਤੁਸੀਂ ਪਹਿਲੇ ਗੇਅਰ ਨਾਲ ਨਹੀਂ ਨਿਕਲ ਸਕਦੇ ਪਏ ਇਹ opportuno ਫਿਰ ਕਹਿੰਦਾ ਤੁਹਾਨੂੰ ਚਾਹੀਦਾ ਹੈ
in stare una marcia superiore, ਵੀ superiore gear ਲਾ ਲਓ, ਮਸਲਨ ਅਗਰ ਅੱਗੇ ਪਹਿਲਾ ਲਾਇਆ ਜੇ ਤੇ ਹੁਣ ਦੂਸਰਾ ਲਾ ਲਓ, vero? 3 ਨੰਬਰ collocare i bagagli sul tetto del veicolo, ਕਹਿੰਦਾ ਗੱਡੀ ਦੀ ਛੱਤ ਦੇ ਉੱਤੇ ਬੈਗ ਜਿਹੜੇ ਸ਼ਿਫਟ ਕਰਨੇ ਨੇ comporta un maggior consumo di carburante, ਕਹਿੰਦਾ ਇਹਦੇ ਨਾਲ ਤੇਲ ਜ਼ਿਆਦਾ ਖਰਚ ਹੁੰਦਾ ਹੈ, vero?